ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਬਰਤਾਨੀਆ ਤੋਂ ਪਰਤ ਕੇ ਆਉਣਾ ਇੰਝ ਹੀ ਹੈ ਜਿਵੇਂ ਬੰਦਾ ਘਰੋਂ ਦੂਜੇ ਘਰ ਜਾ ਕੇ ਹੋ ਕੇ ਆਵੇ। ਪੰਜਾਬ ਦੀ ਧਰਤੀ, ਬੋਲੀ ਤੇ ਰਹਿਤਲ ਮੇਰਾ ਇਸ਼ਕ ਹੈ। ਮੈਂ ਇਹਦੇ ਬਗੈਰ ਰਹਿ ਹੀ ਨਹੀਂ ਸਕਦਾ। ਜਿਵੇਂ ਮੱਛੀ ਪਾਣੀ ਬਿਨਾਂ ਸਾਹ ਨਹੀਂ ਲੈ ਸਕਦੀ, ਉਵੇਂ ਹੀ ਮੈਂ ਵੀ ਆਪਣੀ ਧਰਤੀ ਦੀਆਂ ਪਾਕ ਹਵਾਵਾਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ। ਜੇਕਰ ਕੋਈ ਇਹ ਆਖੇ ਕਿ ਆਪਣੀ ਪਹਿਚਾਣ ਮਾਂ ਬੋਲੀ ਤੇ ਰਹਿਤਲ ਦੇ ਬਦਲੇ ਦੁਨੀਆ ਦੀ ਸਭ ਤੋਂ ਵੱਧ ਪੁਰਅਸਰ ਹਜ਼ਾਤੀ ਲੈ ਲਵੋ, ਤੇ ਮੈਂ ਇੱਕ ਲਮੇ ਲਈ ਵੀ ਇਸ ਬਾਰੇ ਨਹੀਂ ਸੋਚਾਂਗਾ। ਮੇਰੇ ਜਿਹਾ ਪੰਜਾਬ ਪ੍ਰਸਤ ਤੇ ਆਪਣੀ ਰਹਿਤਲ ਦਾ ਆਸ਼ਕ ਕਿਸੇ ਹੋਰ ਥਾਂ ਜਾ ਕੇ ਰਹਿਣ ਦਾ ਤਸੱਵਰ ਹੀ ਨਹੀਂ ਕਰ ਸਕਦਾ। ਜਦ ਤੱਕ ਮੈਨੂੰ ਆਪਣੀ ਮਿੱਟੀ ਦੀ ਖੁਸ਼ਬੂ ਨਾ ਆਵੇ, ਇੰਝ ਲੱਗਦਾ ਹੈ ਜਿਵੇਂ ਮੈਂ ਜ਼ਿੰਦਾ ਹੀ ਨਹੀਂ। ਆਪਣੇ ਲੋਕਾਂ ਤੋਂ ਦੂਰ ਜਾਣਾ ਮੇਰੇ ਲਈ ਮੌਤ ਤੋਂ ਵੱਡੀ ਗੱਲ ਹੈ। ਇਹੋ ਵਜ੍ਹਾ ਹੈ ਕਿ ਮੈਂ ਕਦੀ ਵੀ ਆਪਣੀ ਮਿੱਟੀ ਤੋਂ ਦੂਰ ਬਿਨਾਂ ਕਿਸੇ ਵੱਡੇ ਮਕਸਦ ਦੇ ਨਹੀਂ ਗਿਆ। ਤੇ ਜਦ ਵੀ ਗਿਆ ਵਾਂ, ਇਹੋ ਕਸਕ ਦਿਲ ਨੂੰ ਛੂੰਹਦੀ ਰਹੀ ਕਿ ਕਦੋਂ ਵਾਪਸ ਪਰਤਣਾ ਹੈ, ਕਦ ਆਪਣੇ ਪੰਜਾਬ ਜਾਣਾ ਹੈ ਤੇ ਕਦ ਆਪਣੇ ਲੋਕਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ। ਸੱਜਣੋ, ਸੱਚੀ ਗੱਲ ਕਰਾਂ ਤੇ ਮੈਂ ਜਦ ਲਾਹੌਰ ਏਅਰਪੋਰਟ ਤੋਂ ਰੁਖਸਤ ਹੋਇਆ, ਇਸਤੰਬੁਲ ਰੁਕਿਆ ਤੇ ਫਿਰ ਜਦ ਮਾਨਚੈਸਟਰ ਏਅਰਪੋਰਟ 'ਤੇ ਅੱਪੜਿਆ, ਇਸ ਵਿਚਕਾਰ ਲੰਘਿਆ ਵੇਲਾ ਹੀ ਅਜਿਹਾ ਸੀ ਜਿਹਨੇ ਅਹਿਸਾਸ ਦਵਾਇਆ ਕਿ ਸ਼ਾਇਦ ਮੈਂ ਕਿਸੇ ਹੋਰ ਥਾਂ ਜਾ ਰਿਹਾ। ਮੈਂ ਉਸ ਧਰਤੀ ਤੋਂ ਦੂਰ ਜਾ ਰਿਹਾ ਹਾਂ ਜਿੱਥੇ ਮੇਰੇ ਕਲਚਰ ਤੇ ਮੇਰੀ ਬੋਲੀ ਦੀ ਖੁਸ਼ਬੂ ਹੈ। ਇਹ ਅਹਿਸਾਸ ਇਸ ਸਫ਼ਰ ਦੇ ਦੌਰਾਨ ਲੰਮਾ ਨਾਲ ਰਿਹਾ। ਹਾਲਾਂਕਿ ਸਾਡੇ ਨਾਲ ਅਕਸਰੀਅਤ ਪਾਕਿਸਤਾਨੀਆਂ ਤੇ ਪੰਜਾਬੀਆਂ ਦੀ ਸੀ, ਪਰ ਇੰਝ ਲੱਗ ਰਿਹਾ ਸੀ ਜਿਵੇਂ ਇਹਨਾਂ ਲੋਕਾਂ ਵਿੱਚ ਬੇਸ਼ਤਰ ਉਹ ਨੇ ਜਿਹੜੇ ਆਪਣੀ ਧਰਤੀ ਤੋਂ ਹੀ ਨਹੀਂ ਬਲਕਿ ਆਪਣੀ ਹੋਂਦ ਤੋਂ ਵੀ ਦੂਰ ਜਾ ਰਹੇ ਨੇ। ਨਵੀਂ ਪੀੜ੍ਹੀ ਦੇ ਇਸ ਰਵੱਈਏ ਨੇ ਮੈਨੂੰ ਹਮੇਸ਼ਾ ਗਮਜ਼ਦਾ ਕੀਤਾ ਹੈ। ਪਰ ਬੇਲੀਓ, ਜਦ ਮੈਂ ਤੇ ਪ੍ਰੋਫੈਸਰ ਜ਼ਾਹਿਦ ਅਸਰੋਰੀ ਮਾਨਚੈਸਟਰ ਏਅਰਪੋਰਟ 'ਤੇ ਉਤਰੇ ਤੇ ਬੈਰਿਸਟਰ ਅਮੈਰ ਮਨਜ਼ੂਰ, ਦਾਨਿਸ਼ ਵੜੈਚ ਤੇ ਉਮਰ ਜਤਾਲਾ ਹੋਣਾ ਮੈਨੂੰ ਅਕਲਵੰਡੀ ਹੋ ਕੇ ਖੁਸ਼ ਆਮਦੀਦ ਆਖਿਆ। ਤੇ ਇੰਝ ਲੱਗਿਆ ਜਿਵੇਂ ਮੇਰੇ ਜਹਾਜ਼ ਨੇ ਇਸਤੰਬੁਲ ਏਅਰਪੋਰਟ ਤੋਂ ਬਰਤਾਨੀਆ ਜਾਣ ਦੀ ਥਾਵੇਂ ਵਾਪਸ ਲਾਹੌਰ ਦਾ ਰੁਖ ਕਰ ਲਿਆ। ਇਹ ਜਿਹੜੇ ਜੀ ਮੇਰੇ ਨਾਲ ਮਿਲ ਰਹੇ ਸਨ, ਮੁਹੱਬਤਾਂ ਸਾਂਝੀਆਂ ਕਰ ਰਹੇ ਸਨ, ਉਹ ਜ਼ਰਾ ਵੀ ਨਹੀਂ ਬਦਲੇ। ਹਰ ਵਾਰੀ ਵਾਂਗੂ ਆਪਣੀ ਬੋਲੀ ਤੇ ਰਹਿਤਲ ਨਾਲ ਇਹਨਾਂ ਦੀ ਜ਼ਰੂਰਤ ਵੱਧ ਰਹੀ ਹੈ। ਇਹ ਖੁਸ਼ੀ ਉਦੋਂ ਹਮੇਸ਼ਾ ਵਾਂਗੂ ਹੋਰ ਵੱਧ ਗਈ ਜਦ ਮਾਨਚੈਸਟਰ ਦੇ ਉਹਨਾਂ ਪੰਜਾਬੀ ਪਿਆਰਿਆਂ ਨਾਲ ਮੁਲਾਕਾਤਾਂ ਹੋਈਆਂ ਜਿਹੜੇ ਆਪਣੇ ਜੁੱਸੇ ਤਾਂ 7 ਸਮੁੰਦਰ ਪਾਰ ਲੈ ਕੇ ਆਏ, ਪਰ ਉਹਦੇ ਦਿਲ ਉੱਥੇ ਪੰਜਾਬ ਵਿੱਚ ਰਹਿ ਗਿਆ। ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਹਮੇਸ਼ਾ ਇਹ ਮਹਿਸੂਸ ਹੋਇਆ ਕਿ ਧਰਤੀ ਬੇਗਾਨੀ ਜ਼ਰੂਰ ਹੈ, ਪਰ ਇੱਥੇ ਰਹਿਤਲ ਸਾਡੇ ਪੰਜਾਬ ਦੀ ਹੈ। ਸਾਡੇ ਪੰਜਾਬੀਆਂ ਵਾਕਈ ਸਮੁੰਦਰੋਂ ਪਾਰ ਆ ਕੇ ਤੀਜਾ ਪੰਜਾਬ ਆਬਾਦ ਕੀਤਾ ਹੋਇਆ ਹੈ। ਉਹ ਮੁਹੱਬਤ ਭਰੇ ਰਵੱਈਏ, ਗੱਲਾਂ ਬਾਤਾਂ, ਹਾਸੇ ਖੇਡੇ, ਗਾਉਣ, ਜੁਗਤਾਂ ਤੇ ਟਿਚਕਰਾਂ ਤੇ ਉਹ ਗਾਲਾਂ ਜਿਹੜੀਆਂ ਪਿਆਰ ਮੁਹੱਬਤ ਵਿੱਚ ਸਾਡੇ ਪੰਜਾਬੀਆਂ ਦੇ ਹਰ ਦੂਜੇ ਤੀਜੇ ਜੁਮਲੇ ਵਿੱਚ ਹਿੱਸਾ ਬਣਦੀਆਂ ਨੇ। ਇਹੋ ਵਜ੍ਹਾ ਹੈ ਕਿ ਮੈਨੂੰ ਬਰਤਾਨੀਆ ਹਮੇਸ਼ਾ ਆਪਣਾ ਦੂਜਾ ਘਰ ਲੱਗਦਾ ਹੈ। ਖਾਸ ਕਰ ਮਾਨਚੈਸਟਰ ਤੇ ਲੰਦਨ ਵਿੱਚ ਮੇਰੇ ਨਾਲ ਪਿਆਰ ਤੇ ਮੁਹੱਬਤ ਕਰਨ ਵਾਲੇ ਪੰਜਾਬੀ ਪਿਆਰੇ ਆਪਣੀ ਮਿੱਟੀ ਨਾਲ ਇਸ ਕਦਰ ਇਸ਼ਕ ਕਰਦੇ ਨੇ ਕਿ ਉੱਥੇ ਜਾ ਕੇ ਕਦੀ ਵੀ ਓਪਰੇਪਣ ਦਾ ਅਹਿਸਾਸ ਨਹੀਂ ਹੋਇਆ। ਮੁਹੱਬਤ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਵੇਲੇ ਦੇ ਨਾਲ ਜਿੰਨਾ ਗੂੜਾ ਹੋਇਆ ਹੈ, ਇਹਨੂੰ ਮੈਂ ਅੱਖਰਾਂ ਰਾਹੀਂ ਬਿਆਨ ਨਹੀਂ ਕਰ ਸਕਦਾ। ਬਹਰਹਾਲ ਮਾਨਚੈਸਟਰ ਆਪਣੇ ਮਗਰੋਂ ਅਸੀਂ ਆਰਾਮ ਨਹੀਂ ਕੀਤਾ, ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਤੇ ਉਸ ਕਾਨਫਰੰਸ ਲਈ ਸੱਜਣਾ ਬੇਲੀਆਂ ਨਾਲ ਰਾਬਤੇ ਕਰਨ ਲੱਗ ਪਏ ਜਿਹੜੀ ਪੰਜਾਬੀ ਯੂਨੀਅਨ ਲੰਦਨ ਚੈਪਟਰ ਦੇ ਪ੍ਰਬੰਧ ਹੇਠ ਤੈਅ ਪਾਈ ਗਈ ਸੀ। ਸਾਨੂੰ ਆਪਣੇ ਪੰਜਾਬੀ ਪਿਆਰਿਆਂ ਵੱਲੋਂ ਸੋਚ ਤੋਂ ਵੱਧ ਰਿਸਪਾਂਸ ਮਿਲਿਆ। ਖਾਸ ਕਰ ਉਹਨਾਂ ਮਿੱਤਰਾਂ ਮੇਰੀ ਬੜੀ ਮਦਦ ਕੀਤੀ ਜਿਨ੍ਹਾਂ ਨਾਲ ਮੇਰੀ ਯਾਰੀ ਦਿਹਾਈਆਂ ਪੁਰਾਣੀ ਸੀ। ਇਸ ਯਾਰੀ ਵਿੱਚ ਕਦੀ ਵੀ 7 ਸਮੁੰਦਰਾਂ ਦੀ ਦੂਰੀ ਹਾਇਲ ਨਹੀਂ ਹੋਈ। ਇਹਨਾਂ ਮਿੱਤਰ ਪਿਆਰਿਆਂ ਵਿੱਚ ਸਭ ਤੋਂ ਉੱਚੀ ਥਾਂ ਜਿਹੜਾ ਨਾਂ ਸ਼ਾਮਲ ਰਿਹਾ ਉਹ ਪੀਰ ਸੈਯਦ ਲਖਸ਼ਦਾਰਾਂ ਦਾ ਹੈ। ਉਹਨਾਂ ਦੇ ਵੱਡੇ ਵੀਰ ਸੈਯਦ ਚੰਦ ਪੀਰ ਮੇਰੇ ਮੁਸਰ ਹੋਣ ਦੇ ਨਾਲ ਇੱਕ ਅਜਿਹੀ ਮਜ਼ਹਬੀ ਸ਼ਖਸੀਅਤ ਵੀ ਨੇ ਜਿਨ੍ਹਾਂ ਆਪਣੇ ਅਮਲ ਨਾਲ ਇਲਾਕੇ ਨੂੰ ਇਸਲਾਮ ਦੀਆਂ ਹਕੀਕੀ ਤਾਲੀਮਾਤ ਨਾਲ ਰੋਸ਼ਨਾਸ ਕਰਾਇਆ। ਮੈਂ ਸਮਝਦਾ ਹਾਂ ਕਿ ਜੇਕਰ ਕੋਈ ਇਹ ਪੁੱਛੇ ਕਿ ਤੁਸੀਂ ਰੱਬ ਦਾ ਵਲੀ ਵੇਖਿਆ ਹੈ, ਤੇ ਮੈਂ ਉਹਨੂੰ ਪੀਰ ਸੈਯਦ ਸਫੀਉਲ ਆਜ਼ਮ ਚੰਦ ਪੀਰ ਹੋਰਾਂ ਦੇ ਘਰ ਦਾ ਰਾਹ ਵਿਖਾਵਾਂਗਾ। ਸੋਧਰੇ ਵਸਦੇ ਇਸ ਖਾਨਵਾਦੇ ਨੇ ਲੋਕਾਈ ਦੀ ਸੇਵਾ ਨੂੰ ਆਪਣੀ ਹਯਾਤੀ ਦਾ ਮਕਸਦ ਬਣਾਇਆ ਹੋਇਆ ਹੈ। ਇਹ ਵੀ ਸੈਯਦ ਚੰਦ ਪੀਰ ਹੋਰਾਂ ਨਾਲ ਮੁਹੱਬਤ ਤੇ ਅਕੀਦਤ ਦਾ ਫੈਜ਼ ਹੀ ਹੈ ਜੋ ਮੈਨੂੰ ਸੈਯਦ ਲਖਸ਼ਦਾਰਾਂ ਜਾਂ ਸੱਜਣ ਦੀ ਮਾਈਅਤ ਲੱਭੀ। ਇਸ ਕਾਨਫਰੰਸ ਦੇ ਆਰ ਵਿੱਚ ਜਿੱਥੇ ਅਮਰੀਨ ਜ਼ਫਰ, ਸ਼ਗੁਫਤਾ ਗਿੰਮੀ, ਬੈਰਿਸਟਰ ਅਮੈਰ ਮਨਜ਼ੂਰ, ਰਿਆਜ਼ ਜਤਾਲਾ, ਵਸੀਮ ਕਾਜ਼ਮੀ, ਉਮਰ ਜਤਾਲਾ ਤੇ ਮੇਰੀ ਭੈਣ ਰਜ਼ੀਆ ਚੌਧਰੀ ਦਾ ਕਿਰਦਾਰ ਬਹੁਤ ਸਰਾਹਣਯੋਗ ਹੈ, ਉੱਥੇ ਹੀ ਸੈਯਦ ਲਖਸ਼ਦਾਰ, ਤਾਹਿਰ ਚੌਧਰੀ, ਇਹਸਾਨ ਸ਼ਾਹਿਦ ਚੌਧਰੀ, ਸ਼ੇਖ ਇਜਾਜ਼ ਅਫਜ਼ਲ ਤੇ ਸਾਬਰ ਰਜ਼ਾ ਦਾ ਸਾਥ ਨਾ ਹੁੰਦਾ ਤਾਂ ਸ਼ਾਇਦ ਅਸੀਂ ਐਡੀ ਵੱਡੀ ਕਾਨਫਰੰਸ ਦਾ ਤਸੱਵਰ ਵੀ ਨਾ ਕਰ ਸਕਦੇ। ਇਸ ਸ਼ਾਨਦਾਰ ਤੇ ਉੱਚ ਪੱਧਰੀ ਪੰਜਾਬੀ ਕਾਨਫਰੰਸ ਦੇ ਹਵਾਲੇ ਨਾਲ ਗੱਲ ਕਰੀਏ
ਤਾਂ ਸਾਡੇ ਪੇਸ਼ੇ ਨਜ਼ਰ ਦੋ ਅਹਿਮ ਮਾਮਲਾਤ ਸਨ। ਪੰਜਾਬੀ ਯੂਨੀਅਨ ਦੇ ਨਾਲ ਜੁੜੇ ਥਿੰਕ ਟੈਂਕ ਦਾ ਖਿਆਲ ਸੀ ਕਿ ਇਸ ਕਾਨਫਰੰਸ ਨੂੰ ਉਹਨਾਂ ਪੰਜਾਬੀਆਂ ਨਾਲ ਜੋੜੀਏ ਜਿਹੜੇ ਲਹਿੰਦੇ ਪੰਜਾਬ ਤੋਂ ਬਰਤਾਨੀਆ ਗਏ ਤੇ ਉਹਨਾਂ ਦੀ ਨਵੀਂ ਪੀੜ੍ਹੀ ਆਪਣੀ ਰਹਿਤਲ ਤੇ ਹੋਣ ਤੋਂ ਦੂਰ ਹੁੰਦੀ ਜਾ ਰਹੀ ਹੈ। ਅਸੀਂ ਉਸ ਨਵੀਂ ਪੀੜ੍ਹੀ ਨੂੰ ਪੰਜਾਬੀ ਰਹਿਤਲ ਤੇ ਬੋਲੀ ਨਾਲ ਜੋੜਨ ਦਾ ਆਰ ਕਰੀਏ, ਕਿਉਂ ਜੀ ਇਹ ਲੋਕ ਆਪਣੀ ਬੋਲੀ ਵਿੱਚ ਗੱਲ ਕਰਨ ਉੱਤੇ ਮਾਣ ਕਰਨਗੇ ਤੇ ਕੱਲ੍ਹ ਨੂੰ ਬਰਤਾਨੀਆ ਵਿੱਚ ਸਾਡੀ ਬੋਲੀ ਦਾ ਮੁਸਤਕਬਲ ਮਹਿਫੂਜ਼ ਰਹੇਗਾ। ਇੱਕ ਖਿਆਲ ਇਹ ਵੀ ਸੀ ਕਿ ਅਸੀਂ ਆਪਣੇ ਸਿੱਖ ਵੀਰਾਂ ਨੂੰ ਜ਼ਰੂਰ ਸ਼ਾਮਲ ਕਰੀਏ, ਪਰ ਤਰਜੀਹ ਉਹ ਲਹਿੰਦੇ ਪੰਜਾਬ ਦੇ ਲੋਕ ਸਨ ਜਿਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਬੋਲੀ ਤੇ ਰਹਿਤਲ ਤੋਂ ਦੂਰ ਜਾ ਰਹੀਆਂ ਨੇ। ਬਾਕੀ ਸਿੱਖ ਵੀਰਾਂ ਉੱਤੇ ਕੋਈ ਰੋਕ ਨਹੀਂ ਸੀ ਕਿ ਉਹ ਇਸ ਕਾਨਫਰੰਸ ਗਲਤ ਨਾ ਕਰਨ। ਮੈਂ ਜ਼ਾਤੀ ਹਵਾਲੇ ਨਾਲ ਵੀ ਇਹ ਸਮਝਦਾ ਹਾਂ ਕਿ ਸਾਡੀ ਮਾਂ ਬੋਲੀ ਦੇ ਤਹੱਫੁਜ਼ ਦੀ ਸਭ ਤੋਂ ਵੱਡੀ ਜ਼ਮਾਨਤ ਸਾਡੇ ਸਿੱਖ ਵੀਰ ਹੀ ਨੇ। ਉਹਨਾਂ ਦੀ ਮਜ਼ਹਬੀ ਬੋਲੀ ਪੰਜਾਬੀ ਹੈ। ਸਿੱਖੀਜ਼ਮ ਦੇ ਬਾਨੀ ਹਜ਼ਰਤ ਬਾਬਾ ਗੁਰੂ ਨਾਨਕ ਜੀ ਦੀ ਪੰਜਾਬੀ ਬੋਲੀ ਦੇ ਪ੍ਰਚਾਰਕ ਸਨ। ਜਦ ਤੱਕ ਇਸ ਧਰਤੀ ਤੇ ਸਿੱਖੀਜ਼ਮ ਤੇ ਸਾਡੇ ਸੂਫੀਆ ਦਾ ਸਨੇਹ ਰਹੇਗਾ, ਉਨੀ ਦੇਰ ਤੱਕ ਪੰਜਾਬੀ ਬੋਲੀ ਨੂੰ ਕੋਈ ਖਤਰਾ ਨਹੀਂ। ਲਿਹਾਜ਼ਾ ਇਸ ਪੰਜਾਬੀ ਕਾਨਫਰੰਸ ਦਾ ਮਕਸਦ ਉਸ ਕਮਿਊਨਿਟੀ ਲਈ ਕੰਮ ਕਰਨਾ ਸੀ ਜਿਹੜੀ ਇਹ ਸਮਝਦੀ ਹੈ ਕਿ ਉਹਦੀ ਨਵੀਂ ਪੀੜ੍ਹੀ ਆਪਣੀ ਬੋਲੀ ਨਾਲ ਇੰਝ ਜੁੜਤ ਨਹੀਂ ਰੱਖਦੀ ਜਿਵੇਂ ਸਾਡੀਆਂ ਸਿੱਖ ਫੈਮਿਲੀ ਦੇ ਬਾਹਰ ਰੱਖਦੇ ਨੇ। ਅਸੀਂ ਇਸ ਨੁਕਤੇ ਨੂੰ ਮੱਦੇਨਜ਼ਰ ਰੱਖ ਕੇ ਇਸ ਕਾਨਫਰੰਸ ਦਾ ਆਰ ਕੀਤਾ। ਬਰਤਾਨੀਆ ਭਰ ਵਿੱਚੋਂ ਸੱਜਣਾ ਮਿੱਤਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਇਹਦੇ ਵਿੱਚ ਕੋਈ ਤਫਰੀਕ ਨਹੀਂ ਸੀ ਕਿ ਫਲਾਂ ਆਵੇ ਤੇ ਫਲਾਂ ਨਾ ਆਵੇ। ਜਿਨ੍ਹਾਂ ਬੇਲੀਆਂ ਮਿੱਤਰਾਂ ਤੱਕ ਸਾਡਾ ਸੁਨੇਹਾ ਪੜਿਆ, ਉਹਨਾਂ ਸਭ ਨੇ ਆਪਣੀ ਆਪਣੀ ਥਾਵੇਂ ਖੁੱਲ੍ਹ ਕੇ ਰਲਤ ਕੀਤੀ। ਸਾਡੇ ਦੇਸ਼ ਪੰਜਾਬ ਤੋਂ ਸਮੁੰਦਰ ਪਾਰ ਜਾ ਕੇ ਵਸਣ ਵਾਲਿਆਂ ਸਾਬਤ ਕੀਤਾ ਕਿ ਉਹ ਅੱਜ ਵੀ ਆਪਣੀ ਬੋਲੀ ਨਾਲ ਕਿੰਨਾ ਗੂੜਾ ਰਿਸ਼ਤਾ ਰੱਖਦੇ ਨੇ। ਇਸ ਕਾਨਫਰੰਸ ਰਾਹੀਂ ਮੁਹੱਬਤਾਂ ਦਾ ਉਹ ਸੁਨੇਹਾ ਦਿੱਤਾ ਗਿਆ ਜਿਨ੍ਹਾਂ ਬਰਤਾਨੀਆ ਸਣੇ ਉਹਨਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਆਪਣੇ ਵੱਲ ਖਿੱਚਿਆ ਜਿਹੜੇ ਸਾਥੋਂ ਹਜ਼ਾਰਾਂ ਮੀਲ ਦੂਰ ਦੀ ਦੂਰੀ 'ਤੇ ਵਸਦੇ ਨੇ। ਜਿੱਥੇ ਉਹਨਾਂ ਦੀ ਗਿਣਤੀ ਘੱਟ ਹੈ ਤੇ ਉਹ ਆਪਣੇ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਨੂੰ ਤਰਸਦੇ ਨੇ। ਉਹਨਾਂ ਦੀ ਖਾਸ਼ ਹੈ ਕਿ ਅਸੀਂ ਕੈਨੇਡਾ, ਰੂਸ, ਨਾਰਵੇ, ਆਸਟ੍ਰੇਲੀਆ ਸਣੇ ਹਰ ਉਸ ਮੁਲਕ ਵਿੱਚ ਅਜਿਹੀਆਂ ਕਾਨਫਰੰਸ ਦਾ ਆਰ ਕਰੀਏ ਜਿੱਥੇ ਸਾਡੀ ਬੋਲੀ ਆਪਣੀ ਬਕਾ ਦੀ ਜੰਗ ਲੜ ਰਹੀ ਹੈ। ਸੱਜਣੋ, ਮਾਂਚੈਸਟਰ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਦਾ ਸਿਹਰਾ ਹਰ ਉਸ ਪੰਜਾਬੀ ਦੇ ਸਿਰ ਵੱਜਦਾ ਹੈ ਜਿਹਨੂੰ ਪੰਜਾਬੀ ਬੋਲੀ ਤੇ ਰਹਿਤਲ ਨਾਲ ਮੁਹੱਬਤ ਹੈ। ਜਿਹੜਾ ਇਸ ਕਾਨਫਰੰਸ ਦਾ ਹਿੱਸਾ ਬਣਿਆ, ਉਹ ਵੀ ਜਿਹੜਾ ਇਸ ਕਾਨਫਰੰਸ ਵਿੱਚ ਆ ਨਹੀਂ ਸਕਿਆ ਪਰ ਉਹਨੇ ਇਹਦੀ ਕਾਮਯਾਬੀ ਲਈ ਦੁਆਵਾਂ ਕੀਤੀਆਂ। ਉਹ ਸਭੇ ਸਾਡੇ ਲਈ ਮਾਣਯੋਗ ਨੇ ਜਿਨ੍ਹਾਂ ਇਸ ਮੁਹੱਬਤਾਂ ਦੀ ਸਾਂਝ ਵਿੱਚ ਆਪਣਾ ਯੋਗਦਾਨ ਪਾਇਆ। ਮਿੱਤਰ ਪਿਆਰਿਓ, ਬਰਤਾਨੀਆ ਯਾਤਰਾ ਤੇ ਸੱਜਣਾ ਮਿੱਤਰਾਂ ਨਾਲ ਮੁਲਾਕਾਤਾਂ ਬਾਰੇ ਵਿਚਾਰ ਵਟਾਂਦਰਾ ਜਾਰੀ ਰਹੇਗਾ। ਅੱਜ ਇਸ ਹਿੱਸੇ ਦੀ ਪਹਿਲੀ ਕੜੀ ਸੀ ਜਿਹਦੇ ਵਿੱਚ ਮੈਂ ਇਸ ਸਫ਼ਰ ਦਾ ਆਗਾਜ਼ ਤੇ ਕੁਝ ਮਿੱਤਰ ਪਿਆਰਿਆਂ ਦਾ ਜ਼ਿਕਰ ਕੀਤਾ ਹੈ। ਅਗਲੀ ਕੜੀ ਵਿੱਚ ਅਸੀਂ ਮਾਂਚੈਸਟਰ ਵਿੱਚ ਹੋਣ ਵਾਲੀ ਇਸ ਅਜ਼ੀਮ ਸ਼ਾਨ ਕਾਨਫਰੰਸ ਬਾਰੇ ਵਿਚਾਰ ਸਾਂਝੇ ਕਰਾਂਗੇ ਜਿਹਦੀ ਧੁੰਮ ਪੂਰੇ ਜੱਗ ਉੱਤੇ ਹੈ, ਜਿਹਦੀ ਸਰਾਹਨਾ ਉਹਨਾਂ ਪੰਜਾਬੀ ਪਿਆਰਿਆਂ ਨੇ ਕੀਤੀ ਜਿਹੜੇ ਪੰਜਾਬੀ ਕਾਨਫਰੰਸ ਤੋਂ ਮਾਯੂਸ ਹੋ ਚੁੱਕੇ ਸੀ, ਜਿਹੜੇ ਇਹਨਾਂ ਕਾਨਫਰੰਸਾਂ ਨੂੰ ਸਿਰਫ ਕੁਝ ਨੌਸਰਬਾਜ਼ਾਂ ਦੀ ਦਿਹਾੜੀ ਦਾ ਜ਼ਰੀਆ ਸਮਝਦੇ ਸਨ। ਮਿੱਤਰ ਪਿਆਰਿਓ, ਇਸ ਕਾਨਫਰੰਸ ਲਈ ਨਾ ਤੇ ਅਸੀਂ ਕਿਸੇ ਕੋਲੋਂ ਚੰਦਾ ਮੰਗਿਆ, ਨਾ ਸੱਦਾ ਦੇਣ ਦਾ ਕੁਝ ਵਸੂਲਿਆ ਤੇ ਨਾ ਹੀ ਕਿਸੇ ਨੂੰ ਕੋਈ ਪਟੀਕ ਪਾਈ। ਇਹ ਸਭ ਪੰਜਾਬੀ ਪਿਆਰਿਆਂ ਦੀ ਮੁਹੱਬਤ ਸੀ ਜਿਨ੍ਹਾਂ ਪੰਜਾਬੀ ਯੂਨੀਅਨ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਬੇੜੀ ਨੂੰ ਪਾਰ ਲਾਇਆ। ਇਹ ਸਭ ਗੱਲਾਂ ਖੋਲ੍ਹ ਕੇ ਸਾਂਝੀਆਂ ਕਰਾਂਗੇ ਤੇ ਰਲ ਕੇ ਮੁਹੱਬਤਾਂ ਵੀ ਵੰਡਾਂਗੇ। ਅੱਜ ਲਈ ਇਜਾਜ਼ਤ ਦਿਓ। ਜਿਉਂਦਾ ਰਹੇ ਸਾਡਾ ਸੋਹਣਾ ਦੇਸ਼ ਪੰਜਾਬ, ਵਸਦਾ ਰਹੇ ਚੜ੍ਹਦਾ ਤੇ ਲਹਿੰਦਾ ਤੇ ਤਰੀਜਾ ਪੰਜਾਬ। ਜੁਗ ਜੁਗ ਜੀਵਨ ਜਾਗੋ ਤੇ ਵਸਦੇ ਪੰਜਾਬੀ ਪਿਆਰੇ। ਫੇਰ ਮਿਲਾਂਗੇ। ਰੱਬ ਰਾਖਾ।